ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ RCN ਤੇ ਸਪੈਕਟਰਮ ਕੇਬਲ ਨੈਟਵਰਕਸ ਰਾਹੀਂ ਤੇ ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਵਰਲਡ ਵਾਈਡ ਗਲੋਬਲ CPN ਜਾਦੂ roku TV ਸ਼ਾਵਾ TV TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਤੇ ਇਸ ਸ਼ੋਅ ਦੇ ਉੱਪਰ ਵੀ ਅਸੀਂ ਡਿਸਕਸ਼ਨ ਕੀਤੀ ਹੈ ਕਿ ਭਾਰਤ ਦੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ 4 ਜੱਜਿਸ ਨੇ ਜਸਟਿਸ ਦੀਪਕ ਮਿਸ਼ਰਾ ਦੇ ਖਿਲਾਫ ਸਟੈਂਡ ਲਿਆ ਸੀ, ਉਹਦੇ ਤੋਂ ਬਾਅਦ ਭਾਰਤ ਦੇ ਵਿੱਚ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹਦੀ ਜਿਹੜੀ ਤਸਵੀਰ ਲੋਕਾਂ ਦੇ ਸਾਹਮਣੇ ਆਈ ਸੀ, ਕਿਤੇ ਨਾ ਕਿਤੇ ਉਹਨੇ ਲੋਕਾਂ ਦੇ ਜਿਹੜਾ ਵਿਸ਼ਵਾਸ ਹੈ ਕੋਰਟਸ ਦੇ ਵਿੱਚ ਬਣਿਆ ਹੋਇਆ ਉਹਨੂੰ ਬਹੁਤ ਡੂੰਘੀ ਸੱਟ ਮਾਰੀ ਸੀ। ਸੋ ਇਸ ਸਾਰੇ ਬਾਰੇ ਇਹਦੇ ਵਿੱਚ ਜਦੋਂ ਜੁਡੀਸ਼ੀਅਲ ਸਿਸਟਮ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਵਿੱਚ ਖਾਸ ਤੌਰ 'ਤੇ ਮੋਦੀ ਸਰਕਾਰ ਦੀ ਜਿਹੜੀ ਦਖਲਅੰਦਾਜ਼ੀ ਹੈਗੀ ਹੈ ਇਸ ਬਾਬਤ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਹਦੇ ਨਾਲ ਕੁਝ ਹੋਰ ਇਸ਼ੂਜ਼ ਵੀ ਅੱਜ ਅਸੀਂ ਵਿਚਾਰ ਅਧੀਨ ਲਿਆਵਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ। ਬਹੁਤ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ TV84 ਤੇ ਸ਼ਰੋਤਾ ਜਿਨ੍ਹਾਂ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਜੀ। ਡਾਕਟਰ ਗਾਂਧੀ, ਜਿਵੇਂ ਅਸੀਂ ਗੱਲ ਕੀਤੀ ਹੈ, ਮੈਂ ਜ਼ਿਆਦਾ ਕੇਸ ਦੀਆਂ ਡਿਟੇਲਸ ਦੇ ਵਿੱਚ ਨਹੀਂ ਗਿਆ ਹੈਗਾ ਇਸੇ ਕਰਕੇ ਕਿਉਂਕਿ ਮੀਡੀਆ ਦੇ ਵਿੱਚ ਆਲਰੇਡੀ ਇਹਦੇ 'ਤੇ ਬਹੁਤ ਵਿਚਾਰ ਚਰਚਾ ਹੋ ਚੁੱਕੀ ਹੈ। ਪਰ ਜਦੋਂ ਅਸੀਂ ਇਸ ਮਾਮਲੇ ਨੂੰ ਦੇਖਦੇ ਹਾਂ, ਜਿਸ ਹਿਸਾਬ ਦੇ ਇਲਜ਼ਾਮ 4 ਜੱਜਾਂ ਨੇ ਜਸਟਿਸ ਦੀਪਕ ਮਿਸ਼ਰਾ 'ਤੇ ਲਾਏ ਆ, ਕਾਲਜੀਅਮ ਦਾ ਇਸ਼ੂ ਹੋਵੇ ਜਾਂ ਕੇਸਾਂ ਨੂੰ ਰੈਫਰ ਕਰਨ ਦਾ ਇਸ਼ੂ ਹੋਵੇ, ਅਤੇ ਖਾਸ ਤੌਰ 'ਤੇ ਜਦੋਂ ਜੱਜ CBI ਦੇ ਜਿਹੜੇ ਜਸਟਿਸ ਸੀ ਲੋਇਆ, ਉਹਨਾਂ ਦਾ ਕੇਸ ਜਿਹੜਾ ਸਾਹਮਣੇ ਆਉਂਦਾ ਉਹਦੇ ਵਿੱਚ ਅਮਿਤ ਸ਼ਾਹ ਦੀ ਇਨਵੋਲਵਮੈਂਟ, ਜਿਹੜੇ ਕਿ ਭਾਜਪਾ ਦੇ ਅੱਜ ਉੱਘੇ ਨੇਤਾ ਹੈਗੇ ਆ। ਸੋ ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਦੇਖਦੇ ਹਾਂ, ਜੁਡੀਸ਼ਰੀ 'ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਲੱਗਣਾ ਉਸ ਮੁਲਕ ਦੇ ਵਿੱਚ ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਤਾਂ ਉਸ ਸਿਸਟਮ ਬਾਰੇ, ਇੰਡੀਅਨ ਸਿਸਟਮ ਬਾਰੇ ਜਿਸ ਹਿਸਾਬ ਨਾਲ ਜੁਡੀਸ਼ਰੀ ਕੰਮ ਕਰ ਰਹੀ ਹੈ ਜਾਂ ਸਰਕਾਰ ਵੱਲੋਂ ਜੁਡੀਸ਼ਰੀ ਨੂੰ ਇਨਫਲੂਐਂਸ ਕੀਤਾ ਜਾ ਰਿਹਾ ਹੈ, ਓਵਰਆਲ ਸਿਸਟਮ ਬਾਰੇ ਕਿਸ ਤਰ੍ਹਾਂ ਦੇ ਜਿਹੜੇ ਕਿਆਸਰਾਈਆਂ ਲੱਗ ਰਹੀਆਂ ਨੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਕੀ ਸਮਝਦੇ ਹੋ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਨੇ ਹੁਣ, ਇਹ ਕੀ ਅਹਿਮੀਅਤ ਰੱਖਦੀਆਂ ਨੇ? ਦੇਖੋ ਜੀ, ਇਹ ਕਾਫੀ ਅਹਿਮੀਅਤ ਹੈ ਇਹਨਾਂ ਗੱਲਾਂ ਦੀ, ਔਰ ਖਾਸ ਤੌਰ ਤੇ ਜਦੋਂ ਕਿਸੇ ਮੁਲਕ ਦੀ ਜਿਹੜੀ ਨਿਆਂ ਪ੍ਰਣਾਲੀ ਹੈ ਉਹਦੇ ਉੱਤੇ ਸਵਾਲ ਖੜੇ ਹੋਣ, ਕਿਉਂਕਿ ਪ੍ਰਸ਼ਾਸਨ ਦੇ ਜਿਹੜੇ 3 ਮੁੱਖ ਸਤੰਭ ਹੈਗੇ ਆ, ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਇਹਦੇ 'ਚ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਸਿੱਧੇ ਹੀ ਮਤਲਬ ਜਿਹੜੇ ਹਾਕਮ ਹੁੰਦੇ ਨੇ ਜਾਂ ਜਿਨ੍ਹਾਂ ਲੋਕਾਂ ਦਾ ਮੁਲਕ ਦੀ ਆਰਥਿਕਤਾ ਵਿੱਚ, ਸਮਾਜ ਵਿੱਚ ਬੋਲਬਾਲਾ ਹੁੰਦਾ, ਭਾਰੂ ਦਰਜਾ ਹੁੰਦਾ ਹੈਗਾ, ਉਹਨਾਂ ਦੇ ਆਰਾਮ ਨਾਲ ਉਹਨਾਂ ਰਾਹੀਂ ਇਹ ਹਿੱਤ ਪੂਰੇ ਜਾ ਸਕਦੇ ਨੇ ਜੀ, ਵਿਧਾਨ ਪਾਲਿਕਾ ਰਾਹੀਂ ਵੀ ਤੇ ਕਾਰਜਪਾਲਿਕਾ ਰਾਹੀਂ। ਸਿਰਫ ਨਿਆਂਪਾਲਿਕਾ ਹੀ ਇੱਕ ਅਜਿਹਾ ਅਦਾਰਾ ਹੁੰਦਾ, ਇੱਕ ਅਜਿਹੀ ਸੰਸਥਾ ਹੁੰਦੀ, ਇੱਕ ਅਜਿਹਾ ਇੱਕ ਸਤੰਭ ਹੈਗਾ ਹੈ ਜਿੱਥੋਂ ਲੋਕਾਂ ਨੂੰ ਇੱਕ ਨਿਆਂਪੂਰਨ ਫੈਸਲਿਆਂ ਦੀ ਜਾਂ ਮਤਲਬ ਉਹਨਾਂ ਨਾਲ ਹੁੰਦੇ ਜੋ ਧੱਕੇ ਹੈਗੇ ਵਿਧਾਨ ਪਾਲਿਕਾ ਦੁਆਰਾ ਜਾਂ ਕਾਰਜਪਾਲਿਕਾ ਦੁਆਰਾ, ਉਹਨਾਂ ਦੇ ਉੱਥੇ ਜੇ ਜਾਂਦੇ ਨੇ ਉਹਨੂੰ ਲੱਗਦਾ ਕਿ ਸਾਨੂੰ ਇੱਥੇ ਇਨਸਾਫ ਮਿਲੂਗਾ। ਇਨਸਾਫ ਦੀ ਕਿਰਨ ਹੁੰਦੀ ਹੈ ਔਰ ਇਹ ਆਖਰੀ ਕਿਰਨ ਹੁੰਦੀ ਹੈ ਜਿੱਥੇ ਲੋਕ ਯਕੀਨ ਕਰਦੇ ਆ, ਔਰ ਹਿੰਦੁਸਤਾਨ 'ਚ ਵੀ ਇਹ ਗੱਲ ਉਨੀ ਸਖਤ ਹੈ ਜਿਵੇਂ ਦੁਨੀਆ ਦੇ ਕਿਸੇ ਹੋਰ ਮੁਲਕ ਵਾਸਤੇ ਸੱਚ ਹੈਗੀ ਹੈ। ਤੇ ਦੂਜੇ ਪਾਸੇ ਜੇ ਕੋਈ ਨਿਰੰਕੁਸ਼ ਸ਼ਾਸਨ ਸਥਾਪਿਤ ਕਰਨਾ ਚਾਹੁੰਦਾ ਹੈਗਾ, ਚਾਹੇ ਉਹ ਐਮਰਜੈਂਸੀ ਵੇਲੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਇੱਕ ਸ਼ਬਦ ਕਾਇਨ ਕੀਤਾ ਸੀਗਾ ਕਿ ਜਿਹੜੀ ਕਮਿਟਡ ਜੁਡੀਸ਼ਰੀ ਜਿਹੜੀ ਪ੍ਰਤੀਬੱਧ ਜੁਡੀਸ਼ਰੀ ਹੈ, ਜਿਸ ਤੋਂ ਮਤਲਬ ਸੀ ਪ੍ਰਤੀਬੱਧ ਦਾ ਮਤਲਬ ਸੀਗਾ ਕਿ ਜੋ ਰਾਜ ਸੱਤਾ ਵਾਸਤੇ ਜਾਂ ਰੂਲਿੰਗ ਪਾਰਟੀ ਵਾਸਤੇ ਜਾਂ ਇੱਕ ਪਾਰਟੀ ਵਿਸ਼ੇਸ਼ ਵਾਸਤੇ ਪ੍ਰਤੀਬੱਧ ਹੈਗੀ ਹੈ, ਉਹ ਕਮਿਟਡ ਜੁਡੀਸ਼ਰੀ ਦਾ ਸ਼ਬਦ ਯੂਜ਼ ਕੀਤਾ ਸੀਗਾ। ਔਰ ਕਾਫੀ ਹੱਦ ਤੱਕ ਜੁਡੀਸ਼ਰੀ ਤੇ ਗਲਬਾ ਵੀ ਪਾ ਲਿਆ ਸੀ ਐਮਰਜੈਂਸੀ ਦੌਰਾਨ। ਔਰ ਇਸੇ ਤਰ੍ਹਾਂ ਮਤਲਬ ਕਿਸੇ ਵੀ ਜੇ ਨਿਰੰਕੁਸ਼ ਸ਼ਾਸਨ ਸਥਾਪਿਤ ਕਰਨਾ ਹੈਗਾ ਇੱਕ ਵਿਚਾਰਾਂ ਦਾ, ਇੱਕ ਵਿਚਾਰਧਾਰਾ ਦਾ ਜਾਂ ਇੱਕ ਪਾਰਟੀ ਦਾ, ਤਾਂ ਉਹਦੇ ਵਾਸਤੇ ਜਿਹੜਾ ਇੱਕ ਵੱਡਾ ਰੋੜਾ ਹੈਗਾ ਹੈ ਉਹ ਕਿਸੇ ਮੁਲਕ 'ਚ ਜੁਡੀਸ਼ਰੀ ਹੋ ਸਕਦੀ ਹੈ ਜਾਂ ਮੀਡੀਆ ਹੋ ਸਕਦਾ ਹੈਗਾ। ਜੇ ਆਪਾਂ ਹਿੰਦੁਸਤਾਨ ਦੀ ਤਸਵੀਰ ਦੇਖੀਏ ਤਾਂ ਹਿੰਦੁਸਤਾਨ 'ਚ ਜਿੱਥੇ ਤੱਕ ਵਿਧਾਨ ਪਾਲਿਕਾ ਦਾ ਤਲਕ ਹੈਗਾ,
ਉੱਥੇ ਜਿੰਨਾ ਧੱਕਾ ਚੱਲ ਰਿਹਾ, ਚਾਹੇ MLA ਤੋੜਨੇ ਹੋਣੇ, ਚਾਹੇ ਤੋੜਨ ਦਾ ਮਾਮਲਾ ਹੋਵੇ, ਚਾਹੇ ਗੋਆ ਜਾਂ ਮਨੀਪੁਰ ਵਗੈਰਾ ਸਰਕਾਰਾਂ ਹਟਾਉਣ ਤੱਕ, ਚਾਹੇ ਉੱਤਰਾਖੰਡ ਚ ਹੋਵੇ, ਚਾਹੇ ਹੋਰ ਥਾਵਾਂ ਤੇ ਹੋਵੇ, ਇਹ ਵੀ ਆਪਾਂ ਦੇਖ ਰਹੇ ਹਾਂ ਲਗਾਤਾਰ। ਕਦੇ ਇੱਕ ਪਾਰਟੀ ਵੱਲੋਂ, ਹੁਣ ਦੂਜੀ ਪਾਰਟੀ ਵੱਲੋਂ ਵੱਧ ਨੰਗੇ ਚਿੱਟੇ ਰੂਪ ਵਿੱਚ BJP ਵੱਲੋਂ ਜੋ ਚੱਲ ਰਿਹਾ ਹੈਗਾ ਹੈ। ਜਿੱਦ ਤੱਕ ਮੀਡੀਆ ਦਾ ਤਲਕ ਹੈਗਾ, ਮੀਡੀਆ ਜਿਸ ਤਰ੍ਹਾਂ ਪਿਛਲੇ 2-3 ਸਾਲ ਤੋਂ ਜੋ ਮੀਡੀਆ ਨੇ ਬਿਲਕੁਲ ਇੱਕ ਕੰਪਲਾਇੰਟ ਮੀਡੀਆ ਜਿਹਨੂੰ ਕਹਿੰਦੇ ਆਪਾਂ, ਕਿ ਬਿਲਕੁਲ ਰੀੜ ਦੀ ਹੱਡੀ ਤੋਂ ਬਗੈਰ ਵਾਲਾ ਮੀਡੀਆ, ਜਿਵੇਂ ਉਹ ਪ੍ਰਸ਼ਾਸਨ ਦੇ ਤੇ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਦੇ ਹੱਕ ਵਿੱਚ ਭੁਗਤ ਰਿਹਾ ਹੈਗਾ, ਉੱਥੋਂ ਕੋਈ ਲੋਕਾਂ ਨੂੰ ਆਸ ਨਹੀਂ ਸੀਗੀ। ਇਸੇ ਤਰ੍ਹਾਂ ਹੀ ਜਿਹੜੀ ਕਾਰਜਪਾਲਿਕਾ ਹੈਗੀ ਹੈ, ਉਹ ਤਾਂ ਹੈ ਹੀ ਪੂਰੀ ਸਰਕਾਰ ਦੇ ਅਧੀਨ ਹੁੰਦੀ ਹੈਗੀ ਹੈ। ਟ੍ਰਾਂਸਫਰਾਂ ਕਰਨੀਆਂ, ਉਹਨਾਂ ਨੂੰ ਸਜ਼ਾਵਾਂ ਦੇਣੀਆਂ, ਉਹਨਾਂ ਦੇ ACR ਲਿਖਣੀਆਂ, ਸਾਰੀਆਂ ਪੋਲੀਟੀਕਲ ਜਿਹੜੀ ਕਲਾਸ ਹੈ ਉਹਦੇ ਹੱਥ 'ਚ ਹੁੰਦੀਆਂ ਹੈਗੀਆਂ। ਸੋ ਉਹਨੂੰ ਉਹਨੂੰ ਸੰਭਾਲਣਾ ਉਹ ਕੋਈ ਮੁਸ਼ਕਿਲ ਨਹੀਂ ਹੈਗਾ, ਜਾਂ ਉਹਨੂੰ ਆਪਣੇ ਹੱਕ 'ਚ ਚਲਾਉਣਾ ਜਾਂ ਆਪਣੇ ਹੱਕਾਂ ਵਾਸਤੇ, ਆਪਣੇ ਹਿੱਤਾਂ ਵਾਸਤੇ ਵਰਤਣਾ ਕੋਈ ਮੁਸ਼ਕਿਲ ਨਹੀਂ ਹੈਗਾ। ਤੇ ਸਰਕਾਰ ਨੇ, ਮੋਦੀ ਸਰਕਾਰ ਨੇ ਪਿਛਲੇ 3 ਸਾਲਾਂ 'ਚ ਨਾ ਸਿਰਫ ਕਾਰਜਪਾਲਿਕਾ, ਨਾ ਸਿਰਫ ਵਿਧਾਨ ਪਾਲਿਕਾ, ਨਾ ਸਿਰਫ ਮੀਡੀਆ, ਬਲਕਿ ਬਹੁਤ ਸਾਰੀਆਂ ਸੰਸਥਾਵਾਂ, ਚਾਹੇ ਉਹ ਫਿਲਮ ਇੰਸਟੀਚਿਊਟ ਹੋਵੇ, ਚਾਹੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਹੋਵੇ, ਚਾਹੇ ਉਹ ਹਿਸਟਰੀ ਦੀ ਜਿਹੜੀ ਹਿਸਟੋਰੀਕਲ ਸਟੱਡੀਜ਼ ਦੀ ਸੰਸਥਾਵਾਂ ਹੋਣ, ਚਾਹੇ ਉਹ ਸਾਇੰਸ ਟੈਕਨੋਲੋਜੀ ਦੀਆਂ ਹੋਣ, ਬਹੁਤ ਸਾਰੀਆਂ ਥਾਵਾਂ ਤੇ ਆਪਣੇ ਜਿਹੇ ਜਿਹੜੇ ਫਿਲਾਸਫਰ ਹੈਗੇ ਆ, ਆਪਣੇ ਜਿਹੇ ਸਿਧਾਂਤਕਾਰ ਫਿੱਟ ਕਰੀ ਜਾ ਰਹੇ ਨੇ, ਜਿਨ੍ਹਾਂ ਦਾ ਮਤਲਬ ਇੱਕ ਵਿਸ਼ੇਸ਼ ਵਿਚਾਰਧਾਰਾ ਨੂੰ, ਵਿਸ਼ੇਸ਼ ਧਰਮ ਨੂੰ ਜਿਹੜੇ ਹਿੱਤ ਪੂਰਦੇ ਨੇ। ਤੇ ਉਹਦੇ ਵਿੱਚ ਜਿਹੜੀ ਆਖਰੀ ਕੜੀ ਹੈਗੀ ਹੈ, ਜਿਹੜੀ ਮੁਸ਼ਕਲ ਕੜੀ ਹੈ, ਉਹ ਹੈਗੀ ਹੈ ਜੀ ਆਪਣੀ ਜੁਡੀਸ਼ਰੀ ਦੀ, ਯਾਨੀ ਕਿ ਨਿਆਂਪਾਲਿਕਾ ਦੀ। ਉਹਦੇ ਜਿਹੜੀਆਂ ਕੋਸ਼ਿਸ਼ਾਂ ਹੋਈਆਂ ਨੇ, ਜਸਟਿਸ ਮਿਸ਼ਰਾ ਜਦੋਂ ਨਿਯੁਕਤੀ ਹੋਈ ਸੀ, ਉਦੋਂ ਹੀ ਇਹ ਸਵਾਲ ਖੜਾ ਹੋ ਗਿਆ ਸੀ ਕਿ ਇਹ ਇੰਦਰਾ ਗਾਂਧੀ ਦੇ ਸਮੇਂ ਮੁਤਾਬਕ ਐਮਰਜੈਂਸੀ ਅਨੁਸਾਰ ਜਿਹੜੀ ਇੱਕ ਨਿਆਂਪਾਲਿਕਾ ਹੈਗੀ ਹੈ, ਇਹਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਇਹਨੂੰ ਕੰਪਲਾਇੰਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਨੂੰ ਕਮਿਟਡ ਨਿਆਂਪਾਲਿਕਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ। ਤੇ ਉਹਦਾ ਜਿਹੜਾ ਖੁਲਾਸਾ ਸੀਗਾ, ਜਿਹੜਾ ਭੰਡਾ ਫੋੜ ਸੀਗਾ, ਉਹ 4 ਜਿਹੜੇ ਜੱਜ ਸੀਗੇ ਸੁਪਰੀਮ ਕੋਰਟ ਦੇ, ਬਹੁਤ ਵੱਡੀ ਇਤਿਹਾਸਕ ਘਟਨਾ ਹੈਗੀ ਹੈ। ਅੱਜ ਤੱਕ ਮਤਲਬ ਸੁਪਰੀਮ ਕੋਰਟ ਦੇ ਜੱਜਾਂ ਨੇ ਇਸ ਤਰ੍ਹਾਂ ਖੁੱਲੀ ਪ੍ਰੈਸ ਕਾਨਫਰੰਸ ਕਰਕੇ ਆਪਣੀ ਤਕਲੀਫਾਂ ਦਾ ਜਾਂ ਆਪਣੀ ਦਿੱਕਤਾਂ ਦਾ ਇਜ਼ਹਾਰ ਨਹੀਂ ਸੀ ਕੀਤਾ ਹੈਗਾ। ਸੋ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈਗੀ ਹੈ, ਕਿਉਂਕਿ ਚੀਫ ਜਸਟਿਸ ਕੋਲ 2 ਅਧਿਕਾਰ ਬੜੇ ਐਕਸਕਲੂਸਿਵ ਹੈਗੇ ਆ, ਬੜੇ ਵਿਸ਼ੇਸ਼ ਅਧਿਕਾਰ ਹੈਗੇ ਆ। ਇੱਕ ਤਾਂ ਹੈ ਕਿ ਕਿਹੜਾ ਕੇਸ ਲਾਣਾ ਹੈਗਾ ਹੈ, ਉਹਦੀ ਮਰਜ਼ੀ ਹੈ, ਉਹ ਕਿਸੇ ਕੇਸ ਨੂੰ ਲਾਵੇ ਜਾਂ ਕਿਸੇ ਕੇਸ ਨੂੰ ਨਾ ਲਾਵੇ, ਜਾਂ ਕਿਸੇ ਪਾਰਟੀ ਵਿਸ਼ੇਸ਼ ਦੀ ਸਹੂਲਤ ਮੁਤਾਬਕ ਉਹਨੂੰ ਉਸ ਸਮੇਂ ਲਾਵੇ ਜਦੋਂ ਉਸ ਪਾਰਟੀ ਵਾਸਤੇ ਦਿੱਕਤਾਂ ਪੈਦਾ ਨਾ ਕਰੇ। ਤੇ ਇਸ ਤਰ੍ਹਾਂ ਇੱਕ ਤਾਂ ਇਹ ਪ੍ਰੈਰੋਗੇਟਿਵ ਹੈ ਉਹਦਾ ਇੱਕ ਅਧਿਕਾਰ, ਵਿਸ਼ੇਸ਼ ਅਧਿਕਾਰ ਹੈਗਾ। ਦੂਜਾ ਹੈਗਾ ਕਿ ਕਿਹੜੇ ਜੱਜ ਨੂੰ ਦੇਣਾ ਹੈਗਾ ਹੈ, ਕਿ ਉਹ ਸੀਨੀਅਰ ਜੱਜ ਨੂੰ ਦੇਣਾ, ਕਿ ਅਜਿਹੇ ਜੱਜ ਨੂੰ ਦੇਣਾ ਜਿਹਦੀ ਇੰਟੈਗ੍ਰਿਟੀ ਬਾਰੇ ਕੋਈ ਸ਼ੱਕ ਨਹੀਂ ਹੈਗਾ, ਜਿਹਦੀ ਸੀਨੀਅਰਟੀ ਦੇ ਨਾਲ ਉਹਦੀ ਜਿਹੜੀ ਇੱਕ ਆਪਣੀ ਜਸਟਿਸ ਵਾਸਤੇ ਪ੍ਰਤੀਬੱਧਤਾ ਹੈਗੀ ਹੈ, ਇਨਸਾਫ ਦੇਣ ਵਾਸਤੇ ਪ੍ਰਤੀਬੱਧਤਾ ਹੈਗੀ, ਉਹਦੀ ਨਿਰਪੱਖਤਾ ਹੈਗੀ ਹੈ, ਉਹਦੇ ਕੋਲ ਹੈ ਕਿ ਨਹੀਂ। ਇਹ ਸਾਰੀਆਂ ਗੱਲਾਂ ਫੈਸਲਾ ਕਰਦਾ ਇਹ ਸੁਪਰੀਮ ਕੋਰਟ ਦਾ ਚੀਫ ਜਸਟਿਸ ਜੀ। ਸੋ ਉਹਨਾਂ ਨੇ ਇਹਨਾਂ ਦੋਨਾਂ ਹੀ ਜਿਹੜੀਆਂ ਉਹਦੇ ਪ੍ਰੈਰੋਗੇਟਿਵ ਹੈਗੇ ਆ, ਉਹਨਾਂ ਨੂੰ ਇੱਕ ਕਿਸਮ ਦਾ ਚੈਲੰਜ ਕੀਤਾ ਹੈਗਾ ਕਿ ਵੀ ਇਹ ਜਿਹੜਾ ਇੱਕ ਪਾਸੜ ਜਿਹੜੇ ਫੈਸਲੇ ਲੈਂਦੇ ਨੇ, ਔਰ ਜਿਹੜੇ ਬੜੇ ਦੇਸ਼ ਵਾਸਤੇ ਬੜੇ ਮਹੱਤਵਪੂਰਨ ਕੇਸ ਨੇ, ਉਹਨਾਂ ਨੂੰ ਬੜੇ ਜੂਨੀਅਰ ਜੱਜਾਂ ਕੋਲ, ਜਿਹੜੇ ਕੰਪਲਾਇੰਟ ਜੱਜ ਹੈਗੇ, ਜਿਹੜੇ ਉਹਦੇ ਮੁਤਾਬਕ ਚੱਲਣ ਵਾਲੇ ਜੱਜ ਹੈਗੇ ਆ, ਉਹਨਾਂ ਨੂੰ ਦੇ ਦਿੰਦੇ ਨੇ, ਜਦਕਿ ਬਹੁਤ ਸਾਰੇ ਸੀਨੀਅਰ ਜੱਜਾਂ ਨੂੰ ਜਿਨ੍ਹਾਂ ਦੇ ਕ੍ਰੈਡੈਂਸ਼ੀਅਲ ਜੋ ਉਹਨਾਂ ਦੀ ਪ੍ਰਤਿਬੱਧਤਾ ਹੈਗੀ, ਉਹ ਜੱਗ ਜ਼ਾਹਰ ਹੈਗੀ ਹੈ, ਉਹਨਾਂ ਨੂੰ ਇਗਨੋਰ ਕਰਦੇ ਨੇ। ਸੋ ਇਸ ਤਰ੍ਹਾਂ ਨਾਲ ਉਹਨਾਂ ਨੇ ਜੁਡੀਸ਼ਰੀ ਦੇ ਕੰਮਕਾਜ ਤੇ ਬਹੁਤ ਗੰਭੀਰ ਸਵਾਲ ਉਠਾਏ ਨੇ। ਹਾਲਾਂਕਿ ਸਾਡੇ ਇੱਥੇ ਉਹ ਜੁਡੀਸ਼ਰੀ ਤੁਸੀਂ ਉਸ ਤਰ੍ਹਾਂ ਦੀ ਜਿਹੜੀ ਵੱਡੀ ਪੱਧਰ ਤੇ ਕੋਈ ਬੇਈਮਾਨੀ ਜਾਂ ਕੋਈ ਕਰਪਸ਼ਨ ਦਾ ਕੋਈ ਚਾਰਜ ਨਹੀਂ ਲੱਗਦੇ, ਜਿਸ ਤਰ੍ਹਾਂ ਬਾਕੀ ਬਹੁਤ ਸਾਰੇ ਮੁਲਕਾਂ, ਜਿਹੜੇ ਤੀਜੀ ਦੁਨੀਆ ਦੇ ਮੁਲਕ ਹੈ ਜਿੱਥੇ ਕਰਪਸ਼ਨ ਦਾ ਕਾਫੀ ਬੋਲਬਾਲਾ ਹੈਗਾ ਹੈ। ਪਰ ਫਿਰ ਵੀ ਹੁਣ ਜੁਡੀਸ਼ਰੀ ਦਾ ਉਹ ਪੁਰਾਣਾ ਇਮੇਜ ਕਾਫੀ ਚਿਰ ਤੋਂ ਉਹ ਹੌਲੀ ਢਹਿ ਹੋ ਰਿਹਾ ਹੈਗਾ, ਜੋ ਅੱਜ ਤੋਂ 20-30 ਸਾਲ ਪਹਿਲਾਂ ਲੋਕਾਂ ਦੇ ਦਿਮਾਗ ਸੀ ਕਿ ਜੁਡੀਸ਼ਰੀ ਬਿਲਕੁਲ ਇਨਕਰਪਟੀਬਲ ਹੈਗੀ ਹੈ, ਇਹਨੂੰ ਕੋਈ ਖਰੀਦ ਨਹੀਂ ਸਕਦਾ, ਜੱਜ ਮਤਲਬ ਭਗਵਾਨ ਦਾ ਰੂਪ ਹੁੰਦੇ ਨੇ, ਉਹ ਤਾਂ ਹੈ ਨਹੀਂ ਅੱਜ। ਪਰ ਫਿਰ ਵੀ ਜੋ ਇਹਨਾਂ 4 ਜੱਜਾਂ ਨੇ ਉੱਠ ਕੇ ਇੱਕ ਆਵਾਜ਼ ਬੁਲੰਦ ਕੀਤੀ ਕਿ ਅਸੀਂ ਕਿਤੇ ਇਤਿਹਾਸ ਦੇ ਕਰਜ਼ਦਾਰ ਨਾ ਬਣ ਜਾਈਏ, ਕਿ ਇਹਨਾਂ ਬੰਦਿਆਂ ਨੇ ਜਦੋਂ ਬੋਲਣ ਦੀ ਲੋੜ ਸੀ ਉਦੋਂ ਆਪਣੀ ਸਹੂਲਤ ਮੁਤਾਬਕ, ਆਪਣੇ ਗੱਦੀਆਂ ਮੁਤਾਬਕ ਜਾਂ ਆਪਣੇ ਰੁਤਬੇ ਮੁਤਾਬਕ ਇਹਨਾਂ ਨੇ ਸੱਚ ਨਹੀਂ ਬੋਲਿਆ। ਤੇ ਮੈਂ ਸਮਝਦਾ ਕਿ ਬੜਾ ਸ਼ੁਭ ਲੱਛਣ ਹੈਗਾ ਹੈ
ਜਿਹੜੇ ਲੋਕੀ ਇਸ ਗੱਲ ਦੀ, ਜਿਹੜੇ ਸੰਵਿਧਾਨਵਾਦੀ ਨੇ, ਕਨਸਟੀਟਿਊਸ਼ਨਲਿਸਟ ਨੇ, ਜਿਹੜੇ ਇਸ ਗੱਲ ਦੀ ਨਿਖੇਧੀ ਕਰਦੇ ਨੇ ਕਿ ਇਹਨਾਂ ਨੂੰ ਬਾਹਰ ਨਹੀਂ ਸੀ ਆਉਣਾ ਚਾਹੀਦਾ ਹੈਗਾ ਤੇ ਇਹਨਾਂ ਨੂੰ ਕੋਈ ਹੋਰ ਰਸਤਾ ਲੱਭਣਾ ਚਾਹੀਦਾ। ਹੋਰ ਰਸਤਾ ਇਹਨਾਂ ਨੂੰ ਲੱਭਿਆ ਸੀਗਾ ਕਿ ਉਹਨੂੰ ਚਿੱਠੀ ਲਿਖੀ ਸੀ, ਉਹਨੂੰ ਮਿਲੇ ਸੀ ਜਾ ਕੇ ਉਸ ਦਿਨ ਵੀ, ਜਿਸ ਦਿਨ ਪ੍ਰੈਸ ਕਾਨਫਰੰਸ ਕੀਤੀ ਹੈ, ਤੜਕੇ ਜਾ ਕੇ ਉਹਨੂੰ ਮਿਲੇ ਨੇ। ਪਰ ਜਦੋਂ ਉਹਨੇ ਦੇਖਿਆ ਕਿ ਟਸ ਤੋਂ ਮਸ ਨਹੀਂ ਹੋ ਰਿਹਾ ਚੀਫ ਜਸਟਿਸ ਸਾਹਿਬ, ਤਾਂ ਉਹਨਾਂ ਨੇ ਫਿਰ ਇੱਕੋ ਇੱਕ ਰਸਤਾ ਲੱਭਿਆ ਕਿ ਦੇਸ਼ ਦੇ ਲੋਕਾਂ ਦੇ ਸਾਹਮਣੇ ਇਹ ਮੁੱਦਾ ਰੱਖਿਆ ਜਾਵੇ ਤਾਂ ਕਿ ਦੇਸ਼ ਦੇ ਲੋਕ ਇਹ ਫੈਸਲਾ ਕਰ ਸਕਣ ਕਿ ਵੀ ਇਹ ਜੁਡੀਸ਼ਰੀ ਨੇ ਕਿਵੇਂ ਚੱਲਣਾ ਹੈ। ਘੱਟੋ ਘੱਟ ਨੇੜੇ ਜਿਹੇ ਤਾਂ ਲੋਕੀ ਰਹਿਣ ਕਿ ਵੀ ਇੱਥੇ ਆਲ ਇਜ਼ ਵੈਲ ਇਨ ਜੁਡੀਸ਼ਰੀ, ਇਹ ਸਭ ਠੀਕ ਚੱਲਦਾ ਹੈ, ਸਾਰਾ ਕੁਝ ਠੀਕ ਠਾਕ ਹੈ, ਜੁਡੀਸ਼ਰੀ ਦਾ ਉਹੀ ਰੁਤਬਾ ਪੁਰਾਣਾ ਉਵੇਂ ਕਾਇਮ ਹੈਗਾ। ਤੇ ਉਹਨਾਂ ਨੇ ਦੇਸ਼ ਦੇ ਲੋਕਾਂ ਨੂੰ ਅਗਾਹ ਕੀਤਾ ਹੈਗਾ, ਚੇਤਨ ਵੀ ਕੀਤਾ ਹੈਗਾ, ਇੱਕ ਚੇਤਨਾ ਦਾ ਪ੍ਰਸਾਰ ਵੀ ਕੀਤਾ ਹੈਗਾ ਕਿ ਆਲ ਇਜ਼ ਨਾਟ ਵੈਲ ਇਨ ਜੁਡੀਸ਼ਰੀ। ਤੇ ਮੈਂ ਸਮਝਦਾ ਕਿ ਇਹ ਚੰਗਾ ਲੱਛਣ ਹੈਗਾ। ਜੀ ਬਿਲਕੁਲ ਡਾਕਟਰ ਗਾਂਧੀ, ਜਿਵੇਂ ਤੁਸੀਂ ਬਾਕੀ ਵੀ ਓਵਰਆਲ ਗੱਲ ਕੀਤੀ ਹੈ, ਭਾਵੇਂ ਉਹ ਮੀਡੀਆ ਦੇ ਹਵਾਲੇ ਨਾਲ ਹੋਵੇ, ਜੁਡੀਸ਼ਰੀ ਬਾਰੇ ਤੁਸੀਂ ਵਿਸਥਾਰ ਦੇ ਨਾਲ ਗੱਲ ਕੀਤੀ ਹੈ, ਤੇ ਬਾਕੀ ਜਿਹੜੇ ਇੰਸਟੀਟਿਊਸ਼ਨਸ ਨੇ ਜਿਵੇਂ ਉਹਨਾਂ ਤੇ ਇਹ ਇੱਕ ਰੂਲ ਟਾਈਪ ਕਹਿ ਲਓ ਕਿ ਜਿਹੜੀ ਇੱਕ ਥਾਟ ਪ੍ਰੋਸੈਸ ਹੈਗੀ ਹੈ, ਇੱਕ ਆਈਡੀਓਲੋਜੀ ਹੈ, ਉਹਦਾ ਜਿਸ ਹਿਸਾਬ ਨਾਲ ਗਲਬਾ ਦਿਨੋਂ ਦਿਨ ਵੱਧਦਾ ਚਲਿਆ ਜਾ ਰਿਹਾ ਹੈ, ਤਾਂ ਇੱਕ ਜਿਹੜੀ ਗੱਲ, ਇੱਕ ਜਾਂ ਜਿਹੜਾ ਸਵਾਲ ਹੈ ਉਹ ਸਾਹਮਣੇ ਆਉਂਦਾ ਹੈ ਕਿ ਕੀ ਜਿਹੜਾ ਭਾਰਤ ਹੈ, ਜਿਹੜਾ ਇੰਡੀਆ ਹੈਗਾ ਮੁਲਕ, ਉਹ ਇੱਕ ਹੈਜਮੋਨਿਕ ਰੂਲ ਦੇ ਵੱਲ ਨੂੰ ਵੱਧ ਰਿਹਾ ਹੈ, ਜਿੱਥੇ ਇੱਕੋ ਟਾਈਪ ਦੇ ਜਾਂ ਇੱਕੋ ਆਈਡੀਓਲੋਜੀ ਨੂੰ ਜਿਹੜੇ ਗਵਰਨ ਕਰਨ ਵਾਲੇ ਬੰਦੇ ਨੇ ਉਹਨਾਂ ਦਾ ਰਾਜ ਹੋਵੇਗਾ? ਹਾਂਜੀ, ਦੇਖੋ ਜੀ, ਕੋਸ਼ਿਸ਼ਾਂ ਉਹਨਾਂ ਦੀਆਂ ਹੈਗੀਆਂ ਨੇ, ਕੋਸ਼ਿਸ਼ਾਂ ਕਾਫੀ ਬੜੀ ਗੰਭੀਰ ਕੋਸ਼ਿਸ਼ਾਂ ਕਰਦੇ ਨੇ, ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਹਿੰਦੁਸਤਾਨ 'ਚ ਸੰਭਵ ਨਹੀਂ ਹੈਗਾ ਹੈ, ਕਿਉਂਕਿ ਹਿੰਦੁਸਤਾਨ ਇੱਕ ਬਹੁਤ ਕੌਮੀ, ਬਹੁਤ ਭਾਸ਼ੀ, ਬਹੁਤ ਸੱਭਿਆਚਾਰਕ ਔਰ ਬਹੁਤ ਵਿਲੱਖਣਤਾ ਵਾਲਾ ਮੁਲਕ ਹੈਗਾ ਹੈ। ਇੱਥੇ ਅਲੱਗ-ਅਲੱਗ ਸੱਭਿਆਚਾਰਾਂ ਦੇ, ਅਲੱਗ-ਅਲੱਗ ਭਾਸ਼ਾਵਾਂ ਦੇ, ਅਲੱਗ-ਅਲੱਗ ਵਿਰਸਿਆਂ ਦੀ ਪੂਰੀ ਆਪਣੀ ਅਮੀਰੀ ਹੈਗੀ ਹੈ। ਇਹਨਾਂ ਅਮੀਰੀਆਂ ਨੂੰ ਜੋੜ ਕੇ, ਇਹਨਾਂ ਅਮੀਰੀਆਂ ਦੇ ਜਮਾਂ ਜੋੜ ਨਾਲ ਹੀ ਇੱਕ ਚੰਗਾ ਹਿੰਦੁਸਤਾਨ ਬਣ ਸਕਦਾ ਹੈਗਾ। ਇਹਨਾਂ ਜਿਹੜੀਆਂ ਸੱਭਿਆਚਾਰ ਵਿਲੱਖਣਤਾਵਾਂ ਹੈਗੀਆਂ, ਲਿੰਗੁਇਸਟਿਕ ਵਿਲੱਖਣਤਾਵਾਂ ਹੈਗੀਆਂ, ਇਲਾਕਾਈ ਵਿਲੱਖਣਤਾਵਾਂ ਹੈਗੀਆਂ, ਧਾਰਮਿਕ ਵਿਲੱਖਣਤਾਵਾਂ ਹੈਗੀਆਂ, ਇਹਨਾਂ ਨੂੰ ਸਤਿਕਾਰ ਦਿੱਤਿਓਂ ਬਗੈਰ, ਇਹਨਾਂ ਨੂੰ ਰੁਤਬਾ ਦਿੱਤਿਓਂ ਬਗੈਰ, ਇਹਨਾਂ ਦੀ ਪ੍ਰਗਤੀ ਕੀਤਿਓਂ ਬਗੈਰ, ਇਹਨਾਂ ਨੂੰ ਖੁੱਲ੍ਹਾ ਸਮਾਨ ਉਡਾਰੀ ਮਾਰਨ ਵਾਸਤੇ ਦਿੱਤਿਓਂ ਬਗੈਰ, ਇਹਨਾਂ ਨੂੰ ਉਲਟਾ ਕੁਚਲ ਕੇ, ਦਬਾ ਕੇ ਜਾਂ ਤਹਿਸ ਨਹਿਸ ਕਰਕੇ ਜੇ ਕੋਈ ਬੰਦਾ ਇਹ ਸੋਚਦਾ ਕਿ ਉਹ ਸੁਨੱਖਾ ਹਿੰਦੁਸਤਾਨ, ਚੰਗਾ ਹਿੰਦੁਸਤਾਨ, ਜੀਣ ਜੋਗਾ ਹਿੰਦੁਸਤਾਨ ਬਣਾ ਦੂਗਾ, ਤਾਂ ਬਹੁਤ ਵੱਡੇ ਭੁਲੇਖੇ ਦਾ ਸ਼ਿਕਾਰ ਹੈ। ਉਹਨੂੰ ਮੂੰਹ ਦੀ ਖਾਣੀ ਪਊਗੀ। ਹਿੰਦੁਸਤਾਨ 'ਚ ਨਾ ਕਦੀ ਹਿੰਦੁਸਤਾਨ ਕਦੀ ਇਕਾਦਮਕ ਭਾਰਤ ਸੀਗਾ, ਇੱਕ ਹਿੰਦੁਸਤਾਨ ਸੀਗਾ, ਨਾ ਇਹਨੇ ਕਦੀ ਇੱਕ ਹਿੰਦੁਸਤਾਨ ਬਣਨਾ ਹੈਗਾ। ਇੱਥੋਂ ਤਾਂ ਜੋ ਸਾਡੇ ਸੰਵਿਧਾਨ 'ਚ ਜੋ ਇਹ ਕਿਹਾ ਗਿਆ ਕਿ ਏਕਤਾ ਵਿੱਚ ਅਨੇਕਤਾ ਵਿੱਚ ਏਕਤਾ ਹੈਗੀ ਹੈ। ਜੇ ਤਾਂ ਅਨੇਕਤਾ ਦੀ ਇੱਜ਼ਤ ਕਰਨਗੇ ਤਾਂ ਏਕਤਾ ਬਚੂਗੀ, ਜੇ ਅਨੇਕਤਾ ਨੂੰ ਰੋਲਣਗੇ ਤਾਂ ਏਕਤਾ ਨਹੀਂ ਬਚ ਸਕਦੀ। ਮੈਂ ਤੁਹਾਨੂੰ ਅੱਜ ਐਲਾਨੀਆਂ ਕਹਿ ਸਕਦਾ ਹੈ, ਆਪਣੇ ਜਿੰਨਾ ਕੁ ਮੈਨੂੰ ਸਿਆਸੀ ਅਕਲ ਹੈਗੀ ਹੈ, ਜਿੰਨੀ ਕੁ ਮੈਨੂੰ ਸਿਆਸੀ ਸੂਝ ਹੈ, ਕਿ ਜੇਕਰ ਹਿੰਦੁਸਤਾਨ ਨੇ ਜਿਉਣਾ ਹੈਗਾ, ਲੰਮਾ ਸਮਾਂ ਜੀਣਾ, ਖੁਸ਼ਹਾਲ ਜੀਣਾ ਹੈਗਾ, ਦੁਨੀਆ ਦੇ ਵਿਕਸਿਤ ਮੁਲਕਾਂ ਵੱਲ ਇੱਕ ਮੁਲਕ ਬਣਨਾ ਹੈਗਾ, ਤਾਂ ਇਹਨਾਂ ਨੂੰ ਜਿਹੜਾ ਬੁਨਿਆਦੀ ਅਸੂਲ ਹੈ, ਏਕਤਾ ਵਿੱਚ ਅਨੇਕਤਾ ਵਿੱਚ ਏਕਤਾ, ਅਨੇਕਤਾ ਨੂੰ ਆਪਣੀ ਥਾਂ ਦੇਣੀ ਪਊਗੀ, ਬਣਦੀ ਥਾਂ ਦੇਣੀ ਪਊਗੀ, ਤਾਂ ਹੀ ਇਹ ਹਿੰਦੁਸਤਾਨ ਬਚ ਸਕਦਾ, ਤਾਂ ਹਿੰਦੁਸਤਾਨ ਅੱਗੇ ਵੱਧ ਸਕਦਾ ਹੈ। ਜੀ ਬਿਲਕੁਲ, ਜਿਸ ਹਿਸਾਬ ਨਾਲ ਤੁਸੀਂ ਮੈਂਸ਼ਨ ਕਰ ਰਹੇ ਹੋ, ਜੇ ਅਨੇਕਤਾ ਨੂੰ ਥਾਂ ਨਹੀਂ ਦਿੱਤੀ ਜਾਊਗੀ ਤਾਂ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹ ਖਾਸ ਤੌਰ 'ਤੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਲਈ ਬੜਾ ਘਾਤਕ ਨਜ਼ਰ ਆਉਂਦਾ ਹੈ। ਇਸੇ ਦੇ ਨਾਲ ਡਾਕਟਰ ਗਾਂਧੀ, ਮੈਂ ਇੱਕ ਹੋਰ ਸੈਕੰਡ ਇਸ਼ੂ ਤੁਹਾਡੇ ਨਾਲ ਵਿਚਾਰ ਅਧੀਨ ਲਿਆਉਣਾ ਚਾਹੁੰਦਾ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਰਾਜਨਾਥ ਸਿੰਘ ਨਾਲ ਵੀ ਮੀਟਿੰਗ ਕੀਤੀ ਹੈ। ਜਦੋਂ ਅਸੀਂ ਡੇਰਾ ਬਿਆਸ ਦੀ ਗੱਲ ਕਰਦੇ ਹਾਂ ਜਾਂ ਬਿਆਸ ਡੇਰੇ ਵੱਲੋਂ ਅਸੀਂ ਇਲੀਗਲੀ ਜਿਹੜੇ ਲੈਂਡ ਹੈਗੀ ਹੈ ਜਾਂ ਜਿਹੜੀ ਧਰਤੀ ਹੈ, ਉਹ ਖਾਸ ਤੌਰ 'ਤੇ ਜਿਹੜੀ ਬਿਆਸ ਦਰਿਆ ਦੇ ਨਾਲ ਲੱਗਦੀ ਹੈ, ਉਹਦੇ 'ਤੇ ਇਲੀਗਲੀ ਕਬਜ਼ਾ ਕਰਨ ਦੀ ਲਾਈਨ, ਇੱਦਾਂ ਦੀਆਂ ਖਬਰਾਂ ਪਹਿਲਾਂ ਵੀ ਕਈ ਸਾਲਾਂ ਤੋਂ ਚੱਲ ਰਹੀਆਂ ਨੇ। ਪਰ ਜਿਵੇਂ ਤੁਸੀਂ ਹੁਣ ਜਾ ਕੇ ਉੱਥੇ ਗਰਾਊਂਡ ਲੈਵਲ 'ਤੇ ਜਾ ਕੇ ਮੀਟਿੰਗਸ ਵੀ ਕੀਤੀਆਂ ਨੇ, ਅਤੇ ਉਹਨਾਂ ਮੀਟਿੰਗਸ ਦੇ ਵਿੱਚੋਂ ਐਗਜ਼ੈਕਟਲੀ ਕੀ ਸਾਹਮਣੇ ਆਇਆ, ਅੱਜ ਦੀ ਗਰਾਊਂਡ ਰਿਐਲਿਟੀ ਕੀ ਹੈਗੀ ਹੈ, ਕੀ ਆંકੜੇ ਨੇ, ਅਤੇ ਰਾਜਨਾਥ ਸਿੰਘ ਤੋਂ ਤੁਸੀਂ ਕੀ ਮੰਗ ਕੀਤੀ ਹੈ, ਸਰਕਾਰ ਤੋਂ ਤੁਹਾਡੀ ਕੀ ਮੰਗ ਹੈਗੀ ਹੈ ਇਸ ਵਿਸ਼ੇ ਦੇ ਉੱਪਰ? ਦੇਖੋ ਜੀ, ਤੁਸੀਂ ਬਹੁਤ ਇੱਕ ਵਾਜਬ ਤੇ ਟਾਈਮਲੀ ਸਵਾਲ ਉਠਾਇਆ ਹੈਗਾ ਹੈ। ਤੇ ਬਹੁਤ ਸਾਰੇ ਲੋਕ ਨਾ ਡੇਰਿਆਂ ਬਾਰੇ ਮਤਲਬ ਖੁੱਲ ਕੇ ਗੱਲ ਨਹੀਂ ਕਰਦੇ ਹੈਗੇ। ਜੇ ਕਰਦੇ ਹੈਗੇ ਤਾਂ ਸਿਰਫ ਉਹ ਇੱਕੋ ਕਿ ਵੀ ਫਲਾਂ ਡੇਰੇ ਨਾਲ ਫਲਾਂ ਧਰਮ ਨੂੰ ਖਤਰਾ ਖੜਾ ਹੋ ਗਿਆ, ਫਲਾਂ ਡੇਰੇ ਨਾਲ ਫਲਾਂ ਮਤਲਬ ਜਿਹੜੀ ਵਿਸ਼ਵਾਸ ਨੂੰ ਖਤਰਾ ਖੜਾ ਹੋ ਗਿਆ। ਮੇਰਾ ਨਜ਼ਰੀਆ
मैं किसी अज तक डेरे ते नहीं गया जी, ना मेरी डेरे ते जान की मंशा हैगी, ना मेरे खून विच हैगा कि मैं किसी जाके डेरियां ते जां होर किसी इस तरह मतलब कोई मतलब मेरे कोई मैं 21वीं सदी का जमहूरी मनुख हैगा जी। एक मतलब मेरा कोई इत्थे कोई ना मेरा किसी डेरे नाल कोई लगाव है, ना मेरा किसी नाल विरोध हैगा, पर ਇਹ ਜਿਹੜੇ ਡੇਰੇ ਨੇ ਇਹ ਲੋਕਾਂ ਦੀ ਸੋਚ ਨੂੰ ਖੁੰਡਾ ਕਰਕੇ ਲੋਕਾਂ ਨੂੰ ਮਗਰ ਲਾ ਕੇ ਔਰ ਜਿਸ ਤਰ੍ਹਾਂ ਦੀਆਂ ਵੱਡੀਆਂ ਅੰਪਾਇਰਾਂ ਸਲਤਨਤਾਂ ਖੜੀਆਂ ਕਰ ਰਹੇ ਨੇ, ਇੱਕ ਲੈਂਡ ਮਾਫੀ ਦੀ ਤਰ੍ਹਾਂ ਇਹ ਜਿਵੇਂ ਐਕਟ ਕਰ ਰਹੇ ਨੇ, ਔਰ ਜਿਸ ਤਰ੍ਹਾਂ ਸਰਕਾਰੇ ਦਰਬਾਰੇ ਇਹਨਾਂ ਦੀ ਭੁਗਤ ਹੈਗੀ ਹੈ, ਇਹਨਾਂ ਨੂੰ ਸਰਪ੍ਰਸਤੀ ਹੈਗੀ ਹੈ ਵੱਖ-ਵੱਖ ਸਰਕਾਰਾਂ ਦੀ, ਚਾਹੇ ਸਰਕਾਰ ਅਕਾਲੀਆਂ ਦੀ ਹੋਵੇ, ਚਾਹੇ ਸਰਕਾਰ ਬੀਜੇਪੀ ਦੀ ਹੋਵੇ, ਚਾਹੇ ਸਰਕਾਰ ਕਾਂਗਰਸ ਦੀ ਹੋਵੇ, ਉੱਥੇ ਚਾਹੇ ਕੋਈ ਹੋਰ ਸਿਆਸੀ ਲੀਡਰ ਹੋਵੇ, जिस तरह आके नक रगड़ते हैं वोटा वास्ते सारे लीडर उत्थे जाके, राहुल गांधी भी रात रह रहे उत्थे, अरविंद केजरीवाल भी रात रह रहे डेरे से आके, और कैप्टन साहब भी रात रह रहे, बादल साहब भी रात रह रहे, मजीठिया भी रात रह रहे उत्थे, उन्हां दी जिहड़ी मेहमान नवाजी माणदे हैगे है, ਇਹ ਉਹਨਾਂ ਡੇਰਿਆਂ ਨੂੰ ਬਾਜ਼ੀਅਤ ਬਖਸ਼ਦੇ ਹੈਗੇ ਆ, ਉਹਨਾਂ ਨੂੰ ਲੈਜੀਟੀਮੇਸੀ ਬਖਸ਼ਦੇ ਹੈਗੇ ਆ ਸਾਰੇ ਸਿਆਸੀ ਪਾਰਟੀਆਂ, ਸਾਰੇ ਸਿਆਸੀ ਲੀਡਰ, ਸਿਰਫ ਇਸ ਕਰਕੇ ਕਿ ਉਹ ਇਹਨਾਂ ਨੂੰ ਵੋਟਾਂ ਭੁਗਤਾਉਂਦੇ ਨੇ। ਇਹ ਉਹਨਾਂ ਵਾਸਤੇ ਵੋਟ ਬੈਂਕ ਨੇ ਜੀ, ਤੇ ਉਹਨਾਂ ਵਾਸਤੇ ਲੀਡਰ, ਡੇਰਿਆਂ ਵਾਸਤੇ ਇਹ ਲੀਡਰ ਉਹਨਾਂ ਨੂੰ ਬਾਜ਼ੀਅਤ ਬਖਸ਼ਣ ਵਾਲੇ ਬਹੁਤ ਵੱਡੇ ਸੰਦ ਨੇ, ਇੱਕ ਇੰਸਟਰੂਮੈਂਟ ਨੇ ਜਿਹਨਾਂ ਲੋਕੀ ਦੇਖਦੇ ਨੇ यार इत्थे दा राहुल गांधी आके गया, इत्थे दा बादल साहब आके गए हैगे, इत्थे दा अरविंद केजरीवाल आके मत्था टेक के गया हैगा, इत्थे दा फलाना आके गया हैगा। तो जिहड़े आम लोग तां छड्डो तुसीं, ईवन ब्यूरोक्रेसी जां जिहड़ी अफसरशाही हैगी है, जिहड़े वैल मीनिंग पर्सन है समाज दे, वो भी झेप खा जाते जो डेरिया मामले गल, डेरिया धक्के की गल आती या डेरिया की मतलब जो गुंडागर्दी हैगी है उसकी गल आती हैगी। डेरा ब्यास असल दसना कि मैं उत्थे जाके 50 पिंडां कबल खीरी की, पिंड बड़ैचा, पिंड ब्यास, पिंड ढिलवा ते एक पिंड होर जगह मैनूं ओहदा नाम नहीं आ रहा, 4-5 मैं 50 पिंडां जाके उत्थे पब्लिक हीयरिंग की है, लोगों का कद खास तौर पर गरीब किसानी दे मैं दलित वेड़िया विच गया हैगा। जे तुसीं तुहानूं टाइम मिले डॉक्टर साहब जान दा उत्थे भी देखोगे कि तुहाडी अखां 'च आंसू आ जाणगे कि इन्ना धक्का कि धर्म के नां ते चल रहे डेरे वालों लोकां नाल कीता जा रहा, और इन्नी मतलब एक नंगी चिट्टी बुरशागर्दी उन्हां दे करिंदियां वालों लोकां नाल कीती जा रही है, और बड़े साजिशी ढंग नाल उन्हां दे जिहड़ा जीवन दे साधन हैगे है, जमीन होया, घर होया जां निक्के मोटे होर, वो खोहे जा रहे हैगे है। इस तक उन्हां दा जिहड़ा राइट टू वॉक हैगा जमीन की धरती उत्ते, जिहड़ी धरती मां साडी कुदरत दी देन हैगी, इस धरती दे जमीन दे तुरन दा हक हैगा, वो भी उहदा खोया जा रहा हैगा। एक थां खरीद के किला उहदे 4 तारा 8 फुट तारा ला दिंदे ने ताकि लोकां तो लांघा बंद हो जाए। ये बिल्कुल लोकां दे बुनियादी हक्कां ते जिहड़ी वायलेशन हैगी है, बुनियादी हक्कां दा घाण हैगा है, ये डेरा उत्थे कर रहा हैगा है। एक मकान खरीद लैंदे ने, वो मकान नूं पट के उत्थे 30 फुट डूंगा टोआ पांदे ने, नाल वाले मकान नूं लगदा कि मेरा मकान गिरूगा, वो मकान बेचण वास्ते मजबूर है। एक किला खरीद लैंदे ने, उत्थे 30 फुट डूंगा बुलडोजरां नाल टोआ पांदे ने, नाल दी जमीन खुरनी शुरू हो जाती है, वो भी डरदा बेच जांदा है सस्ते भाव ते। तो एक पूरी साजिश नाल, एक शातराना ढंग नाल एक जमीनां इस तरह लोकां दीयां तबाह करके डेरे विच रलाई जा रहे हैं, और बहुत वड्डी जिहड़ी धार्मिक अंपायर हैगी है वो खड़ी की जा रही हैगी है, ते उहदे नां ते अपना सियासी प्रभाव हैगा उहनूं वरत के सियासी जिहड़ी एक छत्रछाया हैगी है उहदे हेठ, और मैं सियासी पार्टियां ने जो गंद पाया होया, जो इन्होंने मतलब अपने निजी मफादा वास्ते जो डेराबाज में बढ़ावा दे रहे हैगे है, वो चाहे बादल हो, चाहे राजा हो, चाहे राहुल गांधी हो, चाहे अरविंद केजरीवाल हो, मैं ये बहुत खिलाफ है जी। मेरा मन बड़ा दुखी हुआ जाके, असल जी पिछले मैं मीटिंग करके दलता के बेड़े बाहर निकलिया, मैंने रोना आ गया कि बेचारे 2-2 मरले वास्ते अपने वास्ते किवें वो तरले लेंदे पे, कचहरियां धक्के खांदे पे, थाने धक्के खांदे पे, मिनिस्टर को धक्के खांदे पे, उन्होंने कोई सुनवाई नहीं हैगी है। तो मैं अट के फिर इंडियन पार्लीमेंट में इस धारा 370 तहत डेरे के खिलाफ मैं उत्थे अपना बोलिया जी। उत्थे मैं मेरा मता मेरे फेसबुक से पिया होया, जिहड़ा मैं पार्लीमेंट च रखिया हैगा है, और उस बाद मैं डेपुटेशन नूं लैके मैं राजनाथ सिंह नूं मिलिया। मैं कहा तुसीं देश के गृह मंत्री हैगे, तुहाडा फर्ज बनदा कि जे एक बंदा भी दुखी है, एक बंदे दा हक भी कुछ रह जा रहा, देश का गृह मंत्री दखल देवे। जे पंजाब सरकार नहीं दे रही कि पंजाब सरकार डायरेक्ट करो कि सारे मामले की एक सुप्रीम कोर्ट के सिटिंग जज तो जांच कराई जाए, और लोगों का हक है गरीबों, दलितों, गरीब किसानों को दिता जाए जी।
ਜੀ ਡਾਕਟਰ ਗਾਂਧੀ, ਜਿਵੇਂ ਜਿਸ ਹਿਸਾਬ ਦਾ ਸਿਆਸੀ ਪ੍ਰਭਾਵ ਇਹ ਡੇਰੇ ਰੱਖਦੇ ਆ, ਹਾਲਾਂਕਿ ਅਸੀਂ ਜਦੋਂ ਪਿਛੋਕੜ ਦੇ ਵਿੱਚ ਦੇਖਦੇ ਹਾਂ ਤਾਂ ਇਕੱਲਾ ਡੇਰਾ ਬਿਆਸ ਨਹੀਂ, ਡੇਰਾ ਸਿਰਸਾ ਦੀ ਜਿਹੜੀ ਤਾਜ਼ੀ ਉਦਾਹਰਣ ਸਾਡੇ ਸਾਹਮਣੇ ਆ, ਤੇ ਅਦਰਵਾਈਜ਼ ਵੀ ਜਿਹੜੇ ਬਾਕੀ ਸਾਰੇ ਵੀ ਡੇਰੇ ਹੈਗੇ ਆ ਉਹਨਾਂ ਦੇ ਕਿਤੇ ਨਾ ਕਿਤੇ ਇੱਦਾਂ ਦੇ ਜਿਹੜੇ ਇਲਜ਼ਾਮ ਨੇ ਉਹ ਇਖਲਾਕੀ ਤੌਰ ਤੇ ਹੋਵੇ ਜਾਂ ਹੋਰ ਜਿਹੜੇ ਧੱਕੇ ਦੀ ਗੱਲ ਹੈਗੀ ਆ ਉਹ ਸਾਹਮਣੇ ਆਉਂਦੀ ਹੈ। ਪਰ ਜਿਹੜਾ ਸਵਾਲ ਇਹ ਉੱਠਦਾ ਹੈ ਵੀ ਤੁਸੀਂ ਆਵਾਜ਼ ਵੀ ਉਠਾਈ ਹੈ ਤੇ ਕੋਸ਼ਿਸ਼ ਵੀ ਕਰ ਰਹੇ ਹੋ, ਪਰ ਕੀ ਉਸ ਸਿਸਟਮ ਦੇ ਵਿੱਚੋਂ ਇਨਸਾਫ ਨਿਕਲ ਸਕਦਾ ਹੈ? ਜਿੱਥੇ ਅੱਜ ਅਸੀਂ ਜੁਡੀਸ਼ਰੀ ਦੀ ਵੀ ਗੱਲ ਕੀਤੀ ਹੈ ਤੇ ਇਹਨਾਂ ਡੇਰਿਆਂ ਨੂੰ ਸਿਆਸੀ ਜਿਹੜੀ ਹੈਗੀ ਹੈ ਉਹ ਸ਼ਹਿ ਵੀ ਹਾਸਲ ਹੈ, ਉੱਥੇ ਉਸ ਸਿਸਟਮ ਦੇ ਵਿੱਚੋਂ ਜਿੱਥੇ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ, ਕੀ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ ਹੈ? ਦੇਖੋ ਦੱਸ ਕੇ ਨਾ ਕਿ ਇਨਸਾਫ ਮਿਲੇ, ਘੱਟ ਮਿਲੇ, ਵੱਧ ਮਿਲੇ, ਅੰਸ਼ਕ ਮਿਲੇ, ਪੂਰਨ ਮਿਲੇ, ਘੱਟੋ ਘੱਟ ਜਿਹੜੀ ਜਿਉਂਦੀ ਜਾਗਦੀ ਆ ਜ਼ਮੀਰ ਵਾਲਾ ਬੰਦਾ ਹੈਗਾ, ਜਿੰਨੇ ਅਰਸੇ ਵਾਸਤੇ ਇਸ ਧਰਤੀ ਤੇ ਅਸੀਂ ਆਏ ਆ, ਜੰਮੇ ਆ, ਤੁਰੇ ਬੰਦੇ ਹੈਗੇ ਆ, ਜੋ ਅੱਖਾਂ ਨਾਲ ਦੇਖਦੇ ਹੈਗੇ, ਜੇ ਉਹਨੂੰ ਸਹੀ ਪ੍ਰਸੰਗ ਵਿੱਚ ਅਸੀਂ ਉਹਦੇ ਪ੍ਰਤੀਰੋਧ ਵਿੱਚ ਜਾਂ ਉਹਦੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਜਿਹੜੀ ਜ਼ਰੂਰਤ ਨਾ ਕਰੀਏ ਜਾਂ ਉਹ ਕਹਿਣ ਦੀ ਆਪਾਂ ਹਿੰਮਤ ਨਾ ਦਿਖਾਈਏ ਤਾਂ ਮਨੁੱਖ ਦੇ ਪਸ਼ੂ ਵਿੱਚ ਬਹੁਤ ਕੋਈ ਅੰਤਰ ਨਹੀਂ ਰਹਿ ਜਾਂਦਾ। ਫਿਰ ਬੰਦਾ, ਜਿਵੇਂ ਮੈਂ ਕਈ ਵਾਰ ਗੱਲ ਕਰਦਾ ਹੁੰਦਾ ਕਿ ਮਨੁੱਖ ਤੇ ਪਸ਼ੂ ਵਿੱਚ ਬਹੁਤ ਸਮਾਨਤਾਵਾਂ ਹੈਗੀਆਂ, ਸਿਮਿਲੈਰਿਟੀਜ਼ ਹੈਗੀਆਂ। ਉਹ ਜੰਮਣਾ, ਖਾਣਾ ਪੀਣਾ, ਹੱਗਣਾ, ਮੁੱਤਣਾ, ਬੱਚੇ ਪਾਲਣੇ, ਬੱਚੇ ਪੈਦਾ ਕਰਨੇ, ਮਰ ਜਾਣਾ, ਇਹ ਪਸ਼ੂ ਵੀ ਕਰਦਾ, ਮਨੁੱਖ ਵੀ ਕਰਦਾ। ਮਨੁੱਖ ਤੇ ਪਸ਼ੂ ਦੀ ਬੁਨਿਆਦੀ ਅੰਤਰ ਇਹ ਹੈ ਕਿ ਮਨੁੱਖ ਵਿੱਚ ਆਪਣੇ ਆਲੇ ਦੁਆਲੇ ਨੂੰ ਸਮਝਣ ਦੀ, ਚੰਗੇ ਮਾੜੇ ਦਾ ਨਿਪਟਾਰਾ ਕਰਨ ਦੀ, ਚੰਗੇ ਦੇ ਹੱਕ 'ਚ ਖੜਨ ਦੀ, ਮਾੜੇ ਨੂੰ ਨਿੰਦਣ ਦੀ, ਚੰਗੇ ਦੇ ਹੱਕ 'ਚ ਲੜਨ ਦੀ, ਮਾੜੇ ਨਾਲ ਭਿੜਨ ਦੀ, ਇਹ ਮਨੁੱਖ 'ਚ ਕੁਵਤ ਹੁੰਦੀ ਹੈ, ਇਹ ਪਸ਼ੂ 'ਚ ਕੁਵਤ ਨਹੀਂ ਹੁੰਦੀ ਹੈਗੀ। ਜੇ ਕੋਈ ਮਨੁੱਖ ਆਪਣੀ ਇਸ ਕੁਵਤ ਦਾ ਇਸਤੇਮਾਲ ਨਹੀਂ ਕਰਦਾ, ਆਪਣੀ ਤਾਕਤ ਦਾ, ਜੋ ਕੁਦਰਤੀ ਦੇਣ ਹੈ ਉਹਦਾ ਇਸਤੇਮਾਲ ਨਹੀਂ ਕਰਦਾ, ਤਾਂ ਉਸ ਮਨੁੱਖ ਦਾ ਪਸ਼ੂ ਨਾਲ ਬਹੁਤ ਅੰਤਰ ਨਹੀਂ ਰਹਿ ਜਾਂਦਾ। ਜੀ ਬਿਲਕੁਲ ਡਾਕਟਰ ਗਾਂਧੀ, ਤੁਹਾਡਾ ਬਹੁਤ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਕਦਮ ਤੁਹਾਡੇ ਵੱਲੋਂ ਚੁੱਕਿਆ ਗਿਆ, ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਿਹੜਾ ਪੋਜ਼ਿਟਿਵ ਰਿਜ਼ਲਟ ਹੈਗਾ ਉਹ ਸਾਹਮਣੇ ਆਵੇ ਤੇ ਜਿਹੜੇ ਉੱਥੋਂ ਦੇ ਲੋਕ ਨੇ ਡੇਰਾ ਬਿਆਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚੋਂ ਤੇ ਉਹਨਾਂ ਨੂੰ ਕੋਈ ਨਾ ਕੋਈ ਰਾਹਤ ਮਿਲੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਜਦੋਂ ਕੋਈ ਹੋਰ ਡਿਵੈਲਪਮੈਂਟ ਹੁੰਦੀ ਹੈ ਤੁਹਾਡੇ ਨਾਲ ਇਸ ਇਸ਼ੂ ਦੇ ਉੱਪਰ ਦੁਬਾਰਾ ਗੱਲਬਾਤ ਕੀਤੀ ਜਾਵੇ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦਿਆਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।